ਹਾਂਜੀ ਉਹ ਸਾਡੇ ਸਕੂਲ ਤੇ ਪੜ੍ਹੇ ਨੇ ਉਹ ਬਟ ਮੇਰੇ 4 ਸਾਲ ਸੀਨੀਅਰ ਸਨ। ਹਾਂਜੀ ਤੇ ਉਹ ਜਿਵੇਂ ਉਹ ਆਪਣੇ ਮਾਮਾ ਜੀ ਕੋਲ ਰਹਿੰਦੇ ਸਨ ਲੁਧਿਆਣੇ। ਠੀਕ ਪਿੱਛੋਂ ਉਹਨਾਂ ਦਾ ਪਿੰਡ ਦਸਾਂਝ ਕਲਾਂ ਜਲੰਧਰ 'ਚ ਹੈ। ਜੀ 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 ਤੇ ਮਤਲਬ ਕਿ ਆਪਣੇ ਮਾਮਾ ਜੀ ਨਾਲ ਰਹਿੰਦੇ ਹੋਏ ਉਹ ਸਕੂਲ ਦੇ ਵਿੱਚ ਪੜ੍ਹਦੇ ਰਹੇ। ਹਾਂ ਹਾਂ ਫਿਰ ਉਹਨਾਂ ਨੇ ਜਿਵੇਂ ਸਕੂਲ ਦੀ ਟੀਮ ਦੇ ਵਿੱਚ ਉਹ ਤਬਲਾ ਪਲੇ ਕਰਦੇ ਸੀ। ਠੀਕ ਹੈ ਅਸੀਂ ਜਿੱਦਾਂ ਮੈਂ ਵੀ ਉਦੋਂ ਕਿਉਂਕਿ ਮੇਰੇ ਮੰਮਾ ਵੀ ਉਦੋਂ ਮਿਊਜ਼ਿਕ ਟੀਚਰ ਸੀਗੇ, ਮੈਨੂੰ ਵੀ ਥੋੜਾ ਜਿਹਾ ਮਿਊਜ਼ਿਕ ਵੱਲ ਪਿਆਰ ਸੀ। ਅਸੀਂ ਸ਼ਬਦ ਗਾਇਨ ਕੰਪੀਟੀਸ਼ਨ 'ਚ ਜਾਈਦਾ ਸੀ, ਇੰਟਰ ਸਕੂਲ ਸ਼ਬਦ ਗਾਇਨ ਕੰਪੀਟੀਸ਼ਨਸ ਦੇ ਵਿੱਚ, ਜੀ 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 ਜਿੱਥੇ ਦਲਜੀਤ ਭਾਜੀ ਆਪ ਤਬਲਾ ਪਲੇ ਕਰਦੇ ਸੀਗੇ। ਹਾਂ ਹਾਂ ਤੇ ਮੈਂ ਉਦੋਂ ਛੋਟਾ ਹੀ ਸੀਗਾ ਨਾ, ਚਲੋ ਜੇ ਉਹ 8ਵੀਂ 9ਵੀਂ ਸਨ ਤੇ ਮੈਂ ਉਦੋਂ ਚੌਥੀ ਪੰਜਵੀਂ 'ਚ ਹੀ ਹੋਊਂਗਾ। ਜੀ ਹਾਂਜੀ ਕਾਫੀ ਨੇੜੇ, ਮਤਲਬ ਕਿ ਜਿੰਨਾ ਵੀ ਉਹ ਟਾਈਮ ਗੁਜ਼ਰਿਆ ਅਸੀਂ ਕਾਫੀ ਨੇੜੇ ਰਹੇ ਹਾਂ। ਹਾਂਜੀ ਹਾਂਜੀ ਇੰਸਟਰੂਮੈਂਟਸ, ਕਿਉਂਕਿ ਉਹਨਾਂ ਦੇ ਜਿਹੜੇ ਮਾਮਾ ਜੀ ਨੇ ਉਹ ਵੀ ਬਹੁਤ ਹੀ ਵੱਡੇ ਕੀਰਤਨੀ ਨੇ, ਭਾਈ ਦਵਿੰਦਰ ਸਿੰਘ ਸੋਢੀ ਜੀ। ਹਾਂਜੀ। ਤੇ ਆਈ ਥਿੰਕ ਉਹਨਾਂ ਦੇ ਕੋਲੋਂ ਹੀ ਰਹਿ ਕੇ ਉਹਨਾਂ ਨੇ ਫਿਰ ਤਬਲੇ ਦਾ ਸਿੱਖਿਆ, ਆਪਣੀ ਕਲਾਸਿਸ ਲਈਆਂ ਤੇ ਉਹਨਾਂ ਨੇ ਆਪਣਾ ਤਬਲਾ ਉਹਨਾਂ ਨੇ ਕੈਰੀਅਰ ਕੀਤਾ, ਬਟ ਉਹ ਨਾਲ ਸਕੂਲ ਦੀ ਟੀਮ ਦੇ ਵਿੱਚ ਵੀ ਵਜਾਉਂਦੇ ਸਨ। ਮੈਨੂੰ ਉਹਨਾਂ ਦੀ ਜਿਵੇਂ ਪਰਸਨਲ ਲਾਈਫ ਬਾਰੇ ਤਾਂ ਨਹੀਂ ਇੰਨਾ ਚਾਨਣ ਹੈਗਾ, ਕਿਉਂਕਿ ਉਹ ਤੁਹਾਨੂੰ ਪਤਾ ਉਮਰ ਵੀ ਮੇਰੀ ਵੀ ਉਦੋਂ ਉਮਰ ਛੋਟੀ ਹੀ ਸੀਗੀ ਜੀ ਹਾਸਾ ਮਜ਼ਾਕ ਚੱਲਦਾ ਸੀਗਾ। ਜਿਵੇਂ ਅਸੀਂ ਜਦੋਂ ਪ੍ਰੈਕਟਿਸ ਕਰਦੇ ਹੁੰਦੇ ਸੀਗੇ ਸਕੂਲ ਦੇ ਵਿੱਚ ਮਿਊਜ਼ਿਕ ਰੂਮ 'ਚ ਬੈਠੇ, ਜਦੋਂ ਅਸੀਂ ਕੰਪੀਟੀਸ਼ਨ ਜਾਣਾ ਸੀਗਾ ਉਦੋਂ ਹਾਸੀ ਖੇਡੀਆਂ ਚੱਲਦੀਆਂ ਰਹਿੰਦੀਆਂ ਹੁੰਦੀਆਂ ਸੀਗੀਆਂ। ਤੇ ਮੈਨੂੰ ਜਿਵੇਂ ਅਸੀਂ ਉਦੋਂ ਜਦੋਂ ਬਾਈ ਬੈਠੇ ਹੁੰਦੇ ਸੀਗੇ ਤੇ ਉਹ ਮੈਨੂੰ ਬਾਈ ਬਾਈ ਕਹਿਣਾ ਉਹਨਾਂ ਨੇ ਸਿਖਾਇਆ ਉਦੋਂ। ਅੱਛਾ ਹਾਂਜੀ ਤੇ ਉਹਨਾਂ ਦੇ ਨਾਲ ਜਦੋਂ ਅਸੀਂ ਇੱਕ ਵਾਰੀ ਸਕੂਲ ਦਾ ਕੰਪੀਟੀਸ਼ਨ ਜਿੱਤ ਕੇ ਵੀ ਆਏ ਸੀਗੇ ਤੇ ਸਾਰੀ ਟੀਮ ਨੇ ਪਲਾਨ ਕੀਤਾ ਸੀ ਤੇ ਸਾਡੇ ਘਰ ਹੀ ਆ ਕੇ ਉਹਨਾਂ ਨੇ ਮਤਲਬ ਕਿ ਮੀਲ ਵਗੈਰਾ ਕੁੱਕ ਕੀਤੀਆਂ ਸੀਗੀਆਂ ਸਾਰੇ ਜਣਿਆਂ ਨੇ, ਪੂਰੀ ਟੀਮ ਨੇ। ਉਸ ਤੋਂ ਬਾਅਦ ਫਿਰ ਸਾਡਾ ਮੂਵੀ ਦਾ ਪਲਾਨ ਹੋਇਆ ਸੀ, ਸਾਰੇ ਜਣੇ ਮੂਵੀ ਦੇਖ ਕੇ ਆਏ ਸੀ। ਮੈਨੂੰ ਯਾਦ ਆ ਸੋਲਜਰ ਮੂਵੀ ਸੀਗੀ ਜੀ ਬੋਬੀ ਦਿਓਲ ਦੀ। ਹਾਂ ਹਾਂ ਤੇ ਮੈਂ ਤੇ ਦਲਜੀਤ ਬਾਈ, ਉਹਨਾਂ ਕੋਲ ਕੈਲੀਬਰ ਹੁੰਦਾ ਸੀ ਉਸ ਵੇਲੇ ਕਾਲੇ ਹਰੇ ਰੰਗ ਦਾ, ਉਹਦੇ ਤੇ ਬਹਿ ਕੇ ਅਸੀਂ ਆਈ ਥਿੰਕ ਟਿਕਟਾਂ ਲੈਣ ਗਏ ਸੀ। ਤਬੀਅਤ ਉਹਨਾਂ ਦੀ ਬੜੀ ਕਹਿ ਸਕਦੇ ਹਾਂ ਵੀ ਬਹੁਤ ਨਿੱਕੇ ਸੁਭਾਅ ਦੇ ਸਨ ਤੇ ਬਹੁਤ ਹੀ ਸੌਫਟ ਸਪੋਕਨ, ਜ਼ਿਆਦਾ ਕਿਸੇ ਨਾਲ ਜੇ ਕਿਸੇ ਨਾਲ ਨਹੀਂ ਜ਼ਿਆਦਾ ਖੁੱਲੇ ਤੇ ਜ਼ਿਆਦਾ ਗੱਲ ਨਹੀਂ ਕਰਦੇ। ਜਿੰਨਾ ਕੁ ਮੈਨੂੰ ਚੇਤੇ ਹੈ ਜੀ ਉਹ ਆਈ ਥਿੰਕ 11ਵੀਂ ਤੋਂ ਬਾਅਦ ਉਹਨਾਂ ਨੇ ਸਕੂਲ ਤੋਂ ਡ੍ਰੌਪ ਆਫ ਕਰ ਲਿਆ ਸੀਗਾ। ਫਿਰ ਉਹ ਫਾਈਨਲੀ ਇਸ ਲਾਈਨ ਦੇ ਵਿੱਚ ਹੀ ਹੋ ਗਏ ਸੀ। ਆਈ ਥਿੰਕ ਸ਼ਾਇਦ ਨਾਲ ਉਹਨਾਂ ਨੇ ਆਪਣੀ ਸਟੱਡੀ ਕੰਟੀਨਿਊ ਰੱਖੀ ਐਜ਼ ਅ ਪ੍ਰਾਈਵੇਟ। ਬਟ ਉਹਨਾਂ ਦੀ ਜਿਹੜੀ ਪਹਿਲੀ ਐਲਬਮ ਆਈ ਹੈ ਉਹ ਆਈ ਹੈ ਇਸ਼ਕ ਦਾ ਊੜਾ ਐੜਾ, ਜੇ ਮੈਂ ਗਲਤ ਨਹੀਂ ਆ ਉਹ 2002 ਜਾਂ 2005 ਦੇ ਵਿੱਚ ਆਈ ਹੈ। ਤੇ ਜਦੋਂ ਉਹ ਐਜ਼ ਅ ਪਹਿਲੀ ਐਲਬਮ ਲੈ ਕੇ ਤੇ ਪੋਸਟਰ ਲੈ ਕੇ, ਆਪਣੇ ਕਲਾਸਮੇਟ ਆ ਜੀ ਉਹਨਾਂ ਦੇ ਗੁਰਮੀਤ ਸਿੰਘ, ਉਹ ਵੀ ਸਾਡੇ ਨਾਲ ਉੱਥੇ ਪਰਥ ਰਹਿੰਦੇ ਆਸਟ੍ਰੇਲੀਆ ਦੇ ਵਿੱਚ, ਉਹਨਾਂ ਦੇ ਨਾਲ ਉਹ ਸਾਡੇ ਘਰ ਆਏ ਨੇ ਤੇ ਨਾਲ ਪੋਸਟਰ ਸੀਗਾ। ਤੇ ਮੈਂ ਉੱਦਾਂ ਹੀ ਜਿੱਦਾਂ ਖੁਸ਼ ਹੋ ਕੇ ਉਹਨਾਂ ਦਾ ਆਟੋਗ੍ਰਾਫ ਲਿਆ। ਉਹਨਾਂ ਨੇ ਆਪਣੇ ਮੂੰਹੋਂ ਕਿਹਾ ਵੀ ਤੂੰ ਪਹਿਲਾਂ ਜਿਹਨੇ ਮੇਰਾ ਆਟੋਗ੍ਰਾਫ ਲਿਆ। ਮੈਂ ਵਿੱਚ ਜੇ 2012 ਦੇ ਵਿੱਚ ਜਦੋਂ ਇੰਡੀਆ ਵਿਜ਼ਿਟ ਕੀਤਾ ਸੀਗਾ ਤੇ 골ਡ ਜਿਮ ਦੇ ਵਿੱਚ ਮੈਂ ਵੀ ਉਦੋਂ ਜਿਮ ਲਗਾ ਰਿਹਾ ਸੀ ਲੁਧਿਆਣੇ, ਤੇ ਉਦੋਂ ਉਹ ਵੀ ਆਪਣੇ ਟ੍ਰੇਨਰ ਦੇ ਨਾਲ ਪ੍ਰੈਕਟਿਸ ਕਰ ਰਹੇ ਸੀ। ਬਟ ਉਹ ਕਿਸੇ ਕਾਰਨ ਕਰਕੇ ਅਸੀਂ ਮਿਲ ਨਹੀਂ ਪਾਏ। ਤੇ ਕਿਉਂਕਿ ਉਹ ਤੁਹਾਨੂੰ ਪਤਾ ਜਦੋਂ ਫਨਕਾਰ ਬੰਦੇ ਮਿੰਟੋ ਮਿੰਟੀ ਪਤਾ ਨਹੀਂ ਕਿੱਧਰ ਨਿਕਲ ਜਾਂਦੇ ਨੇ, ਜੀ 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 ਪਿੱਛੇ ਜਾਣਾ ਔਖਾ ਹੋ ਜਾਂਦਾ ਕਈ ਵਾਰ। ਹਾਂਜੀ ਬਸ ਪਹਿਲਾਂ ਇਹ ਗੱਲ ਇਹ ਹੈ ਕਿ ਜਿਹੜਾ ਮੇਰਾ ਉਹਨਾਂ ਦੇ ਨਾਲ ਕਨੈਕਸ਼ਨ ਹੋਇਆ ਉਹ ਮੇਰੇ ਮਾਤਾ ਜੀ ਕਰਕੇ ਹੀ ਹੋਇਆ, ਕਿਉਂਕਿ ਉਹ ਉਸ ਸਕੂਲ ਦੇ ਵਿੱਚ ਪੜ੍ਹਾਉਂਦੇ ਸਨ। ਮੈਂ ਵੀ ਉਸ ਸਕੂਲ 'ਚ ਪੜ੍ਹਦਾ ਸੀ, ਮੈਂ ਵੀ ਮਿਊਜ਼ਿਕ ਦੇ ਵਿੱਚ ਸੀਗਾ ਤੇ ਇੱਦਾਂ ਕਰਕੇ ਇੰਟਰੈਕਸ਼ਨਸ ਉਦੋਂ ਹੋਈਆਂ। ਤੇ ਬਟ ਉਸ ਤੋਂ ਬਾਅਦ ਫਿਰ ਜਦ ਉਹਨਾਂ ਨੇ ਪਹਿਲਵੀਂ ਐਲਬਮ ਆਏ ਆ ਉਸ ਤੋਂ ਬਾਅਦ ਆਈ ਥਿੰਕ ਰਾਬਤਾ ਨਹੀਂ ਹੋ ਪਾਇਆ। ਉਸ ਤੋਂ ਬਾਅਦ ਉਹ ਆਪਣਾ ਮਸ਼ਰੂਫ ਨੇ, ਹੁਣ ਤਾਂ ਬਹੁਤ ਹੀ ਜ਼ਿਆਦਾ ਮਸ਼ਰੂਫ ਨੇ। ਮੇਰੇ ਹਿਸਾਬ ਨਾਲ ਜਿਹੜੇ ਉਹਨਾਂ ਦੇ ਕਲਾਸਮੇਟਸ ਨੇ ਉਹ ਤਕਰੀਬਨ ਮੇਰੇ ਨਾਲ ਵੀ ਫੇਸਬੁੱਕ ਜਾਂ ਆਪਣੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਸ 'ਤੇ ਹੈਗੇ ਨੇ, ਉਹ ਵੀ ਬਹੁਤ ਮਾਣ ਮਹਿਸੂਸ ਕਰਦੇ ਕਿ ਇਹ ਦਲਜੀਤ ਭਾਜੀ ਉਹਨਾਂ ਦੇ ਨਾਲ ਵੀ ਪੜ੍ਹੇ ਹੋਏ ਨੇ। ਤੇ ਇੱਕ ਦੂਜੀ ਗੱਲ ਇਹ ਵੀ ਹੈ ਕਿ ਮਤਲਬ ਕਿ ਤਾਂ ਜੀ ਉਹ ਜੋ ਮੈਂ ਜਿਹੜੇ ਗੁਰਮੀਤ ਭਾਜੀ ਉਹਨਾਂ ਦੇ ਕਲਾਸਮੇਟ ਨੇ ਜਿਹੜੇ ਆਸਟ੍ਰੇਲੀਆ ਰਹਿੰਦੇ ਨੇ, ਉਹਨਾਂ ਦੇ ਵਿਆਹ ਦੇ ਵਿੱਚ ਆਈ ਥਿੰਕ ਉਹ ਤਕਰੀਬਨ ਆਪਣੇ ਹਰ ਕਲਾਸਮੇਟ ਜਿਹੜੇ ਵੀ ਉਹਨਾਂ ਦੇ ਖਾਸ ਨੇ ਉਹਨਾਂ ਦੇ ਆਈ ਥਿੰਕ ਵਿਆਹ ਦੇ ਵਿੱਚ ਜ਼ਰੂਰ ਆਏ ਨੇ, ਭਾਵੇਂ ਉਹ ਹਾਰਡਲੀ 5 ਮਿੰਟ ਲਈ ਜਾਂ 10 ਮਿੰਟ ਲਈ ਆਏ ਨੇ ਸ਼ਗਨ ਪਾ ਕੇ ਨਾਲ ਦੀ ਨਾਲ ਨਿਕਲ ਗਏ ਨੇ, ਬਟ ਉਹਨਾਂ ਨੇ ਆਪਣੀ ਹਾਜ਼ਰੀ ਜ਼ਰੂਰ